ਜੀ ਆਇਆਂ ਨੂੰ ਸਾਰੇ ਵੀਰਾਂ ਦਾ ਇਸ ਨਵੀਂ ਵੀਡੀਓ ਦੇ ਵਿੱਚ। ਇਸ ਵੀਡੀਓ ਦੇ ਵਿੱਚ ਅਸੀਂ ਦਿਖਾਵਾਂਗੇ ਕਿ ਨਹਿਰੀ ਨਿਜ਼ਾਮ ਜਿਹੜਾ ਕਿ ਸਾਡੀ ਖੇਤੀਬਾੜੀ ਦਾ ਬੜਾ ਇੱਕ ਅਹਿਮ ਜੁਜ਼ ਹੈ ਅਤੇ ਉਹਦੇ ਵਿੱਚ ਖਾਲ ਦੀ ਖਲਾਈ ਜਿਹੜੀ ਉਸ ਤੋਂ ਵੀ ਜ਼ਿਆਦਾ ਅਹਿਮ ਹੈ। ਅਤੇ ਅੱਜ ਸਾਰੇ ਪਿੰਡ ਵਾਲੇ ਜਾਂ ਸਾਰੇ ਅਸੀਂ ਮੋਗੇ ਵਾਲੇ ਰਲ ਕੇ ਖਾਲ ਦੀ ਜਿਹੜੀ ਹੈ ਨਾ ਕਿ ਉਹ ਸਫਾਈ ਕਰ ਰਹੇ ਹਾਂ, ਜਿਹਨੂੰ ਕਿ ਖਾਲੇ ਦੀ ਖਲਾਈ ਕਹਿੰਦੇ ਨੇ। ਅਤੇ ਇਹ ਵੰਗਾਰ ਸੀ ਸਾਰੇ ਇੱਕ ਦੂਸਰੇ ਦੇ ਨਾਲ ਪੈਗਾਮ ਭੇਜੀਦਾ ਕਿ ਜੀ ਆ ਜਾਓ ਸਾਰੇ ਖੇਤ ਦੇ ਵਿੱਚ ਜਿਹੜਾ ਜੀ ਖਲਾਈ ਦੀ ਵਾਰੀ ਹੈ ਜੀ। ਅਤੇ ਸਾਰੇ ਜਿੰਨੇ ਵੀ ਜ਼ਿਮੀਂਦਾਰ ਹੁੰਦੇ ਨੇ ਇਕੱਠੇ ਹੋ ਕੇ ਅਤੇ ਜਿਹੜਾ ਨਾ ਆਪਣੇ ਆਪਣੇ ਵੰਡਿਆਈ ਜਿਹੜੀ ਹੈ ਨਾ ਸਫਾਈ ਕਰਦੇ ਨੇ, ਜਾਂ ਕਹਿ ਲਓ ਕਿ ਸਾਰੇ ਰਲ ਮਿਲ ਕੇ ਹੀ ਕਰਦੇ ਨੇ। ਅਤੇ ਇਹ ਤੁਹਾਡੇ ਰੂਬਰੂ ਕਰਨ ਲੱਗੇ ਆ ਅਤੇ ਉਮੀਦ ਹੈ ਤੁਹਾਨੂੰ ਇਹ ਵੀਡੀਓ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਨਾਲ ਤੁਹਾਡੇ ਨਾਲ ਗੱਲਬਾਤ ਵੀ ਕਰਨੇ। ਆ ਜਾਓ ਫਿਰ ਵੇਖੀਏ। ਅਸਲਾਮ ਅਲੈਕਮ ਦੋਸਤੋ। ਕਹਿੰਦੇ ਨੇ ਛੱਡ ਦਿੱਤੀਆਂ ਜ਼ਰਬਾਂ ਤਕਸੀਮਾਂ, ਛੱਡ ਤੇ ਮਨਫੀ ਬੋਲ ਤੇ ਮਿਹਨਤ ਛੱਡਣੀ ਨਹੀਂ। ਅੱਜ ਸਾਡੀ ਖਾਲੇ ਦੀ ਖਲਾਈ ਦੀ ਵਾਰੀ ਸੀ, ਸਫਾਈ ਹੋ ਰਹੀ ਸੀ ਤੇ ਯਾਦ ਆ ਗਿਆ ਉਹ ਪੁਰਾਣੇ ਦੌਰ ਭਾਈ ਸਾਹਿਬ ਜਦੋਂ ਵੰਗਾਰ ਤੇ ਲੋਕ ਕਣਕ ਵੱਢਦੇ ਹੁੰਦੇ ਸੀ। ਵੰਗਾਰਾਂ ਪੈਂਦੀਆਂ ਹੁੰਦੀਆਂ ਸਨ, ਸਾਰੇ ਰਲ ਮਿਲ ਕੇ ਆਪ ਦਾ ਜਿਹੜਾ ਨਾ ਕੰਮ ਜਿਹੜਾ ਨਾ ਇਕੱਠੇ ਰਲ ਕੇ ਕਰਦੇ ਸਨ। ਉਦੋਂ ਇੱਕ ਦੂਸਰੇ ਦੀ ਤਵਾਂ ਵੀ ਹੁੰਦਾ ਸੀ, ਇੱਕ ਦੂਸਰੇ ਦੇ ਖੈਰ ਖੁਆਹ ਵੀ ਹੁੰਦੇ ਸਨ ਤੇ ਇੱਕ ਦੂਸਰੇ ਤੱਕ ਜਿਹੜਾ ਨਾ ਜ਼ਰੂਰਤ ਵੀ ਪੈਂਦੀ ਰਹਿੰਦੀ ਸੀ। ਜਿਵੇਂ ਜਿਵੇਂ ਅਸੀਂ ਕਹਿ ਲਓ ਕਿ ਜਿਵੇਂ ਅੱਗੇ ਗੱਲ ਕਰੀ ਦੀ ਹੈ ਡੇਰਿਆਂ ਤੋਂ ਬੈਠਕ ਤੋਂ ਹੁਣ ਅਸੀਂ ਜਿਹੜਾ ਨਾ ਡਰਾਇੰਗ ਰੂਮ ਤੱਕ ਆ ਗਏ ਹਾਂ। ਇਹ ਕੁਛ ਵਜ੍ਹਾ ਜਿਹੜੀ ਹੈ ਨਾ ਉਹ ਮਹਿੰਗਾਈ ਵੀ ਹੈ, ਕੁਛ ਵਜ੍ਹਾ ਬੇਰੁਜ਼ਗਾਰੀ ਵੀ ਹੈ, ਕੁਛ ਵਜ੍ਹਾ ਇਹ ਹੈ ਕਿ ਮਾਸ਼ੀ ਤੌਰ ਤੇ ਜਿਹੜਾ ਨਾ ਅਸੀਂ ਥੋੜੇ ਕਮਜ਼ੋਰ ਹੋ ਗਏ ਹਾਂ। ਹੁਣ ਸਾਰੇ ਜੀਆਂ ਦੀ ਜਿਹੜੀ ਨਾ ਮਿਸਾਲ ਸਾਰੇ ਪਰੌਣਿਆਂ ਦੀ ਚਾਹ ਨਹੀਂ ਬਣਦੀ, ਸਾਰੇ ਜੀਆਂ ਨੂੰ ਰੋਟੀ ਨਹੀਂ ਖਾਧੀ ਜਾਂਦੀ, ਕਿਉਂਕਿ ਜ਼ਿਮੀਂਦਾਰ ਖੁਦ ਕਫੀਲ ਜਿਹੜਾ ਨਾ ਅੱਗੇ ਸੀ ਤੇ ਹੁਣ ਕਰਜ਼ਈ ਹੋ ਗਿਆ, ਹੁਣ ਮਜਬੂਰ ਹੋ ਗਿਆ। ਤੇ ਇਹ ਅੱਜ ਅਸੀਂ ਇਕੱਠੇ ਬੈਠੇ ਸਾਂ, ਖਾਲ ਦੀ ਵਾਰੀ ਸੀ ਤੇ ਬੜਾ ਹੀ ਪਿਆਰ ਔਰ ਬੜਾ ਹੀ ਜਿਹੜਾ ਨਾ ਕਹਿ ਲਓ ਕਿ ਪਿਆਰਾ ਜਿਹਾ ਮਾਹੌਲ ਬਣਿਆ। ਖਾਲ ਦੇ ਨਾ ਥਕਾਵਟ ਹੁੰਦੀ ਹੈ, ਹੱਸ ਖੇਡ ਕੇ ਟਾਈਮ ਗੁਜ਼ਾਰ ਕੇ ਇੱਕ ਗੱਲ ਕਿਸੇ ਨੇ ਸੁਣਾਣੀ, ਦੂਜੀ ਕਿਸੇ ਨੇ ਸੁਣਾਣੀ ਤੇ ਟਾਈਮ ਲੰਘ ਜਾਂਦਾ ਸੀ। ਹਾਂ, ਹਾਜ ਸਾਹਿਬ ਕਹਿੰਦੇ ਨੇ ਕਿ ਜਿਹੜੇ ਨਹੀਂ ਆਏ ਉਹਨਾਂ ਦੇ ਵਾਸਤੇ ਵੀ ਜਿਹੜਾ ਨਾ ਕਿ ਪੈਗਾਮ ਦੇ ਦਿਓ ਕਿ ਭਾਈ ਜਾਨ ਇਹ ਕੰਮ ਸਾਰਾ ਸਾਂਝਾ, ਇਹ ਸਾਂਝ ਮੁੱਕਣੀ ਨਹੀਂ ਚਾਹੀਦੀ। ਇਹ ਖਾਲ ਦੀ ਜਿਹੜੀ ਜਿੰਨੀ ਵੀ ਜਿਹੜੀ ਹੈ ਨਾ ਐਪਰੀਸ਼ੀਏਟ ਕੀਤਾ ਜਾਵੇ ਹਾਜ ਸਾਹਿਬ ਨੂੰ। ਕਈ ਵਿੱਚ ਬੰਦੇ ਜਿਹੜਿਆਂ ਦੇ ਪੀਰ ਨੂੰ ਆਉਣਾ ਤੇ ਅਸੀਂ ਵੀ ਮੁੜ ਕੇ ਚੱਲੇ ਤੇ ਹਾਜ ਸਾਹਿਬ ਕਹਿੰਦੇ ਯਾਰ ਜਿਹੜਾ ਹੁੰਦਾ ਉਹ ਤਾਂ ਕਰੀਏ ਨਾ। ਤੇ ਮਾਸ਼ਾਅੱਲਾ ਵਾਵਾ ਜਿਹੜਾ ਨਾ ਕਿ ਅਸੀਂ ਤਕਰੀਬਨ ਅਸੀਂ ਕੰਮ ਕਰ ਲਿਆ ਸਾਰਾ। ਤੇ ਜਿਹੜੇ ਨਹੀਂ ਆਏ ਉਹਨਾਂ ਨੂੰ ਇਹੀ ਕਹਾਂਦੇ ਕਿ ਯਾਰ ਜਿਹੜਾ ਫਾਇਦਾ ਜਿੱਥੇ ਸਾਰਿਆਂ ਦਾ ਹੋਵੇ ਨਾ ਉੱਥੇ ਬੰਦੇ ਨੂੰ ਕੰਮ ਕਰ ਦੇਣਾ ਚਾਹੀਦਾ। ਕਿਉਂ ਜੱਟ ਸਾਹਿਬ? ਇੱਦਾਂ ਹੀ ਗੱਲ ਹੈ, ਕੋਈ ਫਰਕ ਨਹੀਂ ਪੈਂਦਾ ਜ਼ਿੰਦਗੀ ਦੇ ਵਿੱਚ। ਅਸੀਂ ਤਾਕਤ ਤਾਂ ਲਾਉਂਦੇ ਆਪਦੇ ਕੰਮ ਵਾਸਤੇ, ਰੋਟੀ ਖਾਣ ਵਾਸਤੇ, ਰੋਟੀ ਕਮਾਉਣ ਵਾਸਤੇ। ਜੇ ਅਗਰ ਕਿਸੇ ਵਾਸਤੇ ਅਸੀਂ ਕੁਛ ਕਰ ਲਾਂਦੇ ਨਾ ਤੇ ਉਹੀ ਸਾਡਾ ਜਿਹੜਾ ਨਾ ਕਹਿ ਲਓ ਜ਼ਿੰਦਗੀ ਦਾ ਮਕਸਦ ਹੈ, ਉਹੀ ਸਾਡੀ ਅਸਲ। ਰੱਬ ਖੁਸ਼ ਰੱਖੇ ਜੀ। ਨਾਰਾ ਲਾਈਏ ਫਿਰ, ਕਿਸਾਨ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ ਤੇ ਪਾਕਿਸਤਾਨ ਜ਼ਿੰਦਾਬਾਦ। ਚਾਚਾ ਜਦੋਂ ਤੁਹਾਡਾ ਦੌਰ ਹੁੰਦਾ ਉਦੋਂ ਵੀ ਇਹ ਰੋਜ਼ ਧੋ ਕੇ ਜਿਹੜਾ ਨਾ ਕਿ ਖਾਲ ਖਲੀਂਦੇ ਜਾਂ ਆਵਾਜ਼ ਦੇਣੀ ਪੈਂਦੀ? ਨਹੀਂ, ਉਦੋਂ ਬੜੇ ਸ਼ੌਕ ਨਾਲ ਲੋਕ ਉਦੋਂ ਸੁਨੇਹਾ ਲੈ ਕੇ ਜਾਂਦੇ ਸੀ। ਫੋਨ ਹੈ ਹਾਂਜੀ, ਉਦੋਂ ਸੁਨੇਹਾ ਲੈ ਕੇ ਵੀ ਸਵੇਰੇ ਖਾਲ ਦੀ ਖਲਾਈ। ਹੁਣ ਫੋਨ ਵੀ ਕੀਤਾ ਹੈ, ਅੱਧੀ ਮੁਲਾਕਾਤ ਹੁੰਦੀ ਹੈ ਫੋਨ ਤੇ ਕਹੀਦਾ ਭਾਈ ਸਵੇਰੇ ਆਣੇ, ਤੇ ਜਿਹੜੇ ਕਹਿੰਦੇ ਨੇ ਉਹ ਸਵੇਰੇ ਆਪ ਹੀ ਨਹੀਂ ਆਉਂਦੇ। ਹਾਂਜੀ, ਤੇ ਕਿੰਨਾ ਕੁ ਮੁਸ਼ਕਲ ਹੁੰਦਾ ਚਾਚਾ ਤੁਸੀਂ ਦੱਸੋ, ਜੇ ਖਾਲ ਖਾ ਲਿਆ ਹੋਵੇ ਜਾਂ ਨਾ ਖਾ ਲਿਆ ਤੇ ਕਿੰਨਾ ਕੁ ਫਰਕ ਪੈਂਦਾ? ਪੁੱਤਰ ਫਰਕ ਤੇ ਬੜਾ ਪੈਂਦਾ ਨਾ। ਖਾ ਲਿਆ ਹੋਵੇ ਤੇ ਪਿਆਵਾ ਜ਼ਿਆਦਾ ਹੋ ਜਾਂਦਾ। ਖਾ ਲਿਆ ਹੋਵੇ ਤੇ ਨਾਲੇ ਘੰਟਾ ਪਾਣੀ ਪਏਗਾ ਕਿਲੇ ਤੇ ਨਾ ਖਾ ਲਿਆ ਹੋਵੇ ਤੇ 3 ਘੰਟੇ 2.5-3 ਘੰਟੇ ਪੈਣਗੇ। ਤੇ ਨਾਲੇ ਵਾਰੀ ਵੀ ਬਰਬਾਦ ਹੁੰਦੀ ਹੈ। ਵਾਰੀ ਵੀ ਖਰਾਬ ਲੋਕਾਂ ਦੀਆਂ ਪੈਲੀਆਂ ਭਰਨਗੀਆਂ ਜਿੰਦੀ ਵਜ੍ਹਾ ਤੋਂ ਨੁਕਸਾਨ ਹੋਏਗਾ। ਇੰਜੀ ਇਹ ਪੱਕੀਆਂ ਕਣਕਾਂ ਨੇ, ਪਾਣੀ ਇਹਦੇ ਚ ਪੈ ਜੇ ਤੇ ਕੀ ਖਰਾਬ ਹੋ ਜਾਏਗੀ। ਜਿਹੜੇ ਨਹੀਂ ਆਏ ਉਹਨਾਂ ਨੂੰ ਕੋਈ ਪਿਆਰ ਨਾਲ ਤੁਸੀਂ ਸੁਨੇਹਾ ਦੇਣਾ ਚਾਹੋਗੇ? ਵੀਡੀਓ ਤਾਂ ਉਹਨਾਂ ਵੀ ਵੇਖਣੀ ਹੈ ਨਾ। ਅੱਛਾ, ਹਾਂ, ਉਹਨਾਂ ਨੇ ਇਹੋ ਹੀ ਸੁਣਾ ਤੇ ਪੁੱਤਰ ਸਵੇਰੇ ਆਣ ਕੇ ਸਵੇਰੇ ਖਾਲਾ ਖਾ ਲੋ। ਇਹਦਾ 1000 ਰੁਪਏ ਇੰਤਜ਼ਾਮ ਕਰੋ, ਨਹੀਂ ਤਾਂ 1000 ਰੁਪਏ ਦਾ ਇੰਤਜ਼ਾਮ ਕਰੋ, ਨਹੀਂ ਤਾਂ 1000 ਰੁਪਏ ਸ਼ਾਮ ਨੂੰ ਤੁਹਾਡੇ ਕੋਲੋਂ ਆਣ ਕੇ ਲਵਾਂਗੇ। ਇੰਜੀ ਗੱਲ ਹੈ, ਇਸ ਤਰ੍ਹਾਂ ਹੀ। ਆ ਵੇਖੋ ਨਾ, ਆ ਅਗਲੀ ਸਾਈਡ ਤੇ ਖਾਲਾ ਆ ਬਿਲਕੁਲ ਬੰਦ ਹੋਇਆ। ਹਾਂਜੀ, ਇੱਥੋਂ ਪਾਣੀ ਕੀ ਲੰਘਣਾ, ਬੰਦਾ ਨਹੀਂ ਲੰਘ ਸਕਦਾ। ਤੇ ਹੁਣ ਇਹ ਸਾਈਡ ਤੇ ਜਿਹੜਾ ਨਾ ਕਿ ਆ ਵੇਖੋ ਖਾਲਾ ਇੰਜੀ ਜਿਵੇਂ ਨਵਾਜ਼ ਸ਼ਰੀਫ ਵਾਲੀ ਮੋਟਰ ਵੀ ਹੁੰਦੀ ਹੈ, ਭੱਜਾ ਜਾਂਦਾ ਪਾਣੀ। ਲਓ ਜੀ, ਅੱਜ ਦੀ ਸੀ ਇਹ ਸਾਡਾ ਇਕੱਠ ਵੰਗਾਰ ਜਿਹੜਾ ਅਸੀਂ ਖਾਲਾ ਖਾ ਲਿਆ। ਕੰਡੇ ਬੜੇ ਪੋਲੀ ਦੇ ਵਜੇ, ਲੇਕਿਨ ਸਾਰਾ ਕੰਮ ਹੋ ਗਿਆ। ਅੱਲਾ ਦਾ ਬੜਾ ਸ਼ੁਕਰ ਹੈ। ਤੇ ਇਹ ਸਾਰਿਆਂ ਨੂੰ ਆਉਣਾ ਚਾਹੀਦਾ। ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਇੱਕ ਤਾਂ ਤੁਹਾਨੂੰ ਅਸੀਂ ਆਪਦਾ ਕਲਚਰ ਵਿਖਾਣੇ ਕਿ ਪਿੰਡ ਵਾਲੇ ਰਹਿੰਦੇ ਕਿਵੇਂ ਆ। ਕਿਸਾਨ ਕਹਿ ਦੇਣਾ ਤਾਂ ਸੌਖਾ, ਪੋਹ ਦੇ ਵਿੱਚ ਵੀ ਜਿਹੜਾ ਨਾ ਠਰਨਾ ਪੈਂਦਾ ਤੇ ਹਾੜ ਜੇੜ ਦੇ ਵਿੱਚ ਸੜਨਾ ਵੀ ਪੈਂਦਾ, ਫਿਰ ਜਾ ਕੇ ਜ਼ਿਮੀਂਦਾਰ ਬਣਦਾ ਤੇ ਫਿਰ ਜਾ ਕੇ ਉਹਨੂੰ ਕੋਈ ਦੁਆਨੇ ਵੱਜਦੇ ਨੇ। ਖੈਰ ਹੁਣ ਤਾਂ ਵੱਜਦੇ ਵੀ ਨਹੀਂ ਪਏ। ਤੇ ਇਹ ਅੱਜ ਸਾਡਾ ਕਲਚਰ ਸੀ, ਸਾਡਾ ਵਸੇਬ ਸੀ। ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਇਹ ਕਹਿੰਦੇ ਕਿ ਵੀਰ ਜ਼ਰੂਰ ਆਉਣ, ਸਾਰੇ ਰਲ ਮਿਲ ਕੇ ਕੰਮ ਹੋ ਜਾਂਦੇ ਨੇ। ਤੇ ਜਿਹੜੇ ਆਏ ਉਹਨਾਂ ਦੀ ਮਿਹਰਬਾਨੀ, ਅਸੀਂ ਆਪਣਾ ਫਾਇਦਾ ਆਪ ਹੀ ਕਰ ਲਿਆ। ਰੱਬ ਖੁਸ਼ ਰੱਖੇ ਜੀ। ਇਹ ਅਗਲੀ ਵੀਡੀਓ ਤੱਕ ਲਈ ਇਜਾਜ਼ਤ ਦਿਓ। ਰੱਬ ਰੱਖਾ।